ਇੱਕ ਪਾਸੇ ਤਾਂ ਭਾਰਤੀ ਹਕੂਮਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਮੁਸਲਸਲ ਤਲਖੀ ਵਧਾਈ ਜਾ ਰਹੀ ਹੈ ਤੇ ਦੂਜੇ ਪਾਸੇ ਪਾਕਿਸਤਾਨੀ ਹਕੂਮਤ ਹਰ ਭਾਰਤੀ ਅਮਲ ਦਾ ਇੰਤਹਾਈ ਸਮਝਦਾਰੀ ਤੇ ਸਫਾਰਤੀ ਅਦਾਬ ਦੇ ਮੁਤਾਬਕ ਜਵਾਬ ਦੇ ਰਹੀ ਹੈ। ਇਮਰਾਨ ਖਾਨ ਦੇ ਕੌਮ ਨਾਲ ਖਿਤਾਬ ਤੋਂ ਲੈ ਕੇ DGISPR ਦੀ ਪ੍ਰੈਸ ਕਾਨਫਰੰਸ ਤੱਕ ਆਲਮੀ ਨਸ਼ਰੀਆਤੀ ਇਦਾਰੇ ਵੀ ਆਲਮੀ ਸਤਹ ਤੇ ਪਾਕਿਸਤਾਨੀ ਮੌਕਫ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਨੇ। ਹੁਣ ਵਫਾਕੀ ਹਕੂਮਤ ਨੇ ਪਾਕ ਭਾਰਤ ਕਸ਼ੀਦਗੀ ਦੇ ਮਾਹੌਲ ਦੇ ਵਿੱਚ ਵੀ ਖਾਲਸਾ ਜਨਮ ਦਿਨ ਤੇ ਵਿਸਾਖੀ ਮੇਲਾ 2019 ਦੇ ਸ਼ੈਡਿਊਲ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਹਦੇ ਮੁਤਾਬਕ 3000 ਭਾਰਤੀ ਸਿੱਖ ਯਾਤਰੀਆਂ ਨੂੰ 10 ਦਿਨਾਂ ਦਾ ਯਾਤਰਾ ਵੀਜ਼ਾ ਜਾਰੀ ਕੀਤਾ ਜਾਵੇਗਾ। ਮਤਰੂਕਾ ਵਕਫ ਇਮਲਾਕ ਬੋਰਡ ਦੇ ਮੁਤਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਦੀ ਖਸੂਸੀ ਹਦਾਇਤ ਦੇ ਮੁਤਾਬਕ ਵਿਸਾਖੀ ਮੇਲੇ ਦੀ ਭਰਪੂਰ ਤਿਆਰੀ ਕੀਤੀ ਜਾ ਰਹੀ ਹੈ ਤੇ ਸਿੱਖ ਯਾਤਰੀਆਂ ਨੂੰ ਯਾਤਰਾ ਦੇ ਦੌਰਾਨ ਹਕੂਮਤ ਪਾਕਿਸਤਾਨ ਵੱਲੋਂ ਮੁਫਤ ਰਿਹਾਇਸ਼ ਤੋਂ ਲੈ ਕੇ ਇਲਾਜ ਮੁਆਲਜੇ ਤੱਕ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਮਨਜ਼ੂਰ ਕੀਤੇ ਗਏ ਸ਼ੈਡਿਊਲ ਦੇ ਮੁਤਾਬਕ 12 ਅਪ੍ਰੈਲ ਨੂੰ ਖਸੂਸੀ ਟ੍ਰੇਨ ਰਾਹੀਂ ਪਾਕਿਸਤਾਨ ਆਉਣ ਵਾਲੇ ਯਾਤਰੀ ਜਦੋਂ ਵਾਗਾ ਰੇਲਵੇ ਸਟੇਸ਼ਨ ਤੇ ਪਹੁੰਚਣਗੇ ਤੇ ਆਲਾ ਪਾਕਿਸਤਾਨੀ ਹੁਕਾਮ ਉਹਨਾਂ ਨੂੰ ਜੀ ਆਇਆਂ ਨੂੰ ਆਖਣਗੇ। ਉਸੇ ਰਾਤ ਉਹਨਾਂ ਯਾਤਰੀਆਂ ਨੂੰ ਖਸੂਸੀ ਟ੍ਰੇਨ ਰਾਹੀਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਪਹੁੰਚਾਇਆ ਜਾਏਗਾ, ਜਿੱਥੇ 14 ਅਪ੍ਰੈਲ ਨੂੰ ਭੋਗ ਅਖੰਡ ਪਾਠ ਸਾਹਿਬ ਦੀ ਮਰਕਜ਼ੀ ਤਕਰੀਬ ਹੋਵੇਗੀ। 15 ਅਪ੍ਰੈਲ ਨੂੰ ਸਿੱਖ ਯਾਤਰੀ ਗੁਰਦੁਆਰਾ ਜਨਮ ਅਸਥਾਨ ਵੱਲ ਜਾਣਗੇ ਤੇ 17 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ਫਰੂਕਾਬਾਦ ਪਹੁੰਚਣਗੇ। 18 ਅਪ੍ਰੈਲ ਨੂੰ ਭਾਰਤ ਤੋਂ ਆਏ ਸਿੱਖ ਯਾਤਰੀ ਖਸੂਸੀ ਟ੍ਰੇਨ ਰਾਹੀਂ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਪਹੁੰਚਣਗੇ ਤੇ 19 ਅਪ੍ਰੈਲ ਨੂੰ ਸਿੱਖ ਯਾਤਰੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਪਹੁੰਚਣਗੇ, ਜਿੱਥੇ ਨਾਰੋਵਾਲ ਤੋਂ ਇਲਾਵਾ ਗੁਰਦੁਆਰਾ ਰੋੜੀ ਸਾਹਿਬ, ਏਮਨਾਬਾਦ ਤੇ ਜ਼ਿਲ੍ਹਾ ਗੁਜਰਾਂਵਾਲਾ ਦੀ ਯਾਤਰਾ ਵੀ ਕਰਨਗੇ। ਸਿੱਖ ਯਾਤਰੀ 20 ਅਪ੍ਰੈਲ ਨੂੰ ਲਾਹੌਰ ਦੀ ਸੈਰ ਕਰਨਗੇ ਤੇ 21 ਅਪ੍ਰੈਲ ਨੂੰ ਵਾਪਸ ਜਾਣ ਲਈ ਪਾਕਿਸਤਾਨ ਤੋਂ ਰਵਾਨਾ ਹੋਣਗੇ। ਹਕੂਮਤ ਪਾਕਿਸਤਾਨ ਇਮਰਾਨ ਖਾਨ ਦੀ ਕਿਆਦਤ ਵਿੱਚ ਪਾਕਿਸਤਾਨ ਦੀ ਯਾਤਰਾ ਲਈ ਆਉਣ ਵਾਲੇ ਸਿੱਖਾਂ ਨੂੰ ਇੱਕ ਵਾਰੀ ਫਿਰ ਪੂਰੇ ਦਿਲ ਨਾਲ ਜੀ ਆਇਆਂ ਨੂੰ ਆਖਣ ਵਾਸਤੇ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਹੈ।